अम्माबाद फ़ाउज़ बिल्लाहि मिनश्शैतानिर्रजीम बिस्मिल्लाहिर्रहमानिर्रहीम। मियाँ मुहम्मद बख्श साहब फरमांदे ने, सदा ना बागी बुलबुल बोले ते सदा ना मौज बहारां, सदा ना मापे हुसन जवानी ते सदा ना सोहबत यारां। ਤੁਸੀਂ ਵੇਖ ਰਹੇ ਹੋ ਯਾਰਾਂ ਦੇ ਸ਼ੌਕ ਚੈਨਲ ਨੂੰ ਤੇ ਮੈਨੂੰ ਕਹਿੰਦੇ ਨੇ ਮੁਹੰਮਦ ਆਕਬ ਗੁੱਜਰ ਤੇ ਅੱਜ ਅਸੀਂ ਫਿਰ ਮੌਜੂਦ ਹਾਂ ਆਪਣੇ ਪਿੰਡ ਚੱਕ ਨੰਬਰ 685/26 ਬਾਗਵਾਲਾ ਦੇ ਵਿੱਚ। ਮੇਰੇ ਨਾਲ ਮੌਜੂਦ ਨੇ ਰਾਜਾ ਫਰਮਾਨ ਸਾਹਿਬ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਆਜੋ ਗੱਲਬਾਤ ਕਰਦੇ ਹਾਂ ਰਾਜਾ ਫਰਮਾਨ ਸਾਹਿਬ ਨਾਲ। ਵੈਲਕਮ ਟੂ ਯਾਰਾਂ ਦੇ ਸ਼ੋ। ਕੋਈ ਅੱਜ ਸਾਡੇ ਵੇਖਣ ਵਾਲਿਆਂ ਨੂੰ ਤੁਸੀਂ ਕੁਕਿੰਗ ਦੇ ਬਾਰੇ ਗੱਲ ਕਰਨੀ ਹੈ, ਕੁਕਿੰਗ ਦੇ ਵਿੱਚ ਕਿਹੜੇ ਕਿਹੜੇ ਫਾਇਦੇ ਕੀ ਤਰੀਕੇਕਾਰ ਆ। हाँ जी बिल्कुल जरूर दसांगे वीर जी। ਹੁਣ ਰਾਜਾ ਸਾਹਿਬ ਮਤਲਬ ਹਰ ਜਿੰਨੇ ਵੀ ਕੁੱਕ ਆ ਜਿੰਨੇ ਵੀ ਇਹ ਕੰਮ ਕਰਨ ਵਾਲੇ ਆ ਹਰ ਇੱਕ ਦਾ ਆਪਣਾ ਮਤਲਬ ਟੇਸਟ ਆ, ਆਪਣਾ ਜ਼ਾਇਕਾ ਵਾ। ਤੁਸੀਂ ਆਹ ਦੱਸੋ ਵੀ ਇੱਕ ਆਮ ਬੰਦਾ ਜਿਹੜਾ ਮੇਰੇ ਵਰਗਾ ਜਿਹਨੂੰ ਕੁਕਿੰਗ ਦਾ ਇੰਨਾ ਪਤਾ ਨਹੀਂ ਹੈ ਉਹ ਕਿਵੇਂ ਵੇਖੇਗਾ ਵੀ ਆਹ ਬੰਦਾ ਠੀਕ ਆ ਨਹੀਂ ਬੰਦਾ ਠੀਕ। ਉਹ ਤੇ ਪਤਾ ਉਦੋਂ ਲੱਗ ਹੀ ਜਾਂਦਾ ਹੁੰਦਾ ਜਦੋਂ ਸਾਹਮਣੇ ਚੀਜ਼ ਬਣ ਕੇ ਹੁੰਦੀ ਏ, ਲੋਕ ਖਾ ਕੇ ਦੱਸ ਦਿੰਦੇ ਨੇ। ਕਾਲੀਆਂ ਮਿਰਚਾਂ ਪਾਓ ਕੁੱਟ ਕੇ, ਉਹ ਵੀ ਕੂੰਡੀ ਦੇ ਵਿੱਚ। ਬਿਲਕੁਲ ਠੀਕ ਹੈ ਜੀ। ਜ਼ੀਰਾ ਉਹ ਵੀ ਕੁੱਟ ਕੇ ਪਾਓ ਤੇ ਸੁੱਕਾ ਧਨੀਆ ਵੀ ਕੁੱਟ ਕੇ ਪਾਓ ਤੇ ਚਮਚ ਦੇ ਨਾਲ ਤੁਸੀਂ ਆਪਣਾ ਮਸਾਲਾ ਯੂਜ਼ ਕਰੋ। ਅਲਹਮਦੁਲਿਲਾ। ਕਈ ਬੰਦੇ ਹੱਥ ਤੋਂ ਜਿਹੜਾ ਨਫ਼ਰਤ ਕਰ ਜਾਂਦੇ ਨੇ, ਅਜੀਬ ਜਿਹਾ ਲੱਗਦਾ ਬੰਦਾ, ਉਹ ਬੰਦਾ ਅੱਛਾ ਨਹੀਂ ਲੱਗਦਾ ਹੈਗਾ। ਚਾਹੀਦਾ ਕਿ ਚਮਚ ਦੇ ਨਾਲ ਮਸਾਲਾ ਯੂਜ਼ ਕਰੇ। ਹਰ ਇੱਕ ਕੁੱਕ ਦਾ ਆਪਣਾ ਹਿਸਾਬ ਕਿਤਾਬ ਹੈ ਜੀ। ਕੋਈ ਉਬਾਲ ਕੇ ਪਕਾ ਲੈਂਦਾ, ਕੋਈ ਤਲ ਕੇ ਪਕਾ ਲੈਂਦਾ, ਕੋਈ ਕੱਚਾ ਪਕਾ ਲੈਂਦਾ। ਮੈਂ ਤੇ ਇੱਥੇ ਤੱਕ ਰੁਪੜਿਆ ਜੀ ਆਕਬ ਸਾਹਿਬ ਗੁੱਜਰ ਬਾਦਸ਼ਾਹ ਕਿ ਜਿਹੜੀ ਪਕਾਈ ਕੱਚੀ ਹੋ ਜਾਣੀ, ਤਲ ਕੇ ਨਹੀਂ ਹੁੰਦੀ, ਕਿਉਂਕਿ ਮਜ਼ਾ ਨਹੀਂ ਹੁੰਦਾ ਹੈਗਾ। ਅਖੀਰ ਤਿੱਕਰ ਜਾਨੀ ਕਿ ਨਾ ਉਹ ਚਲ ਜਾਂਦਾ ਉਹਦਾ ਮਸਾਲਾ ਕਿ ਹੱਡੀ ਤਿੱਕਰ ਟੱਚ ਹੋ ਜਾਂਦਾ। ਜਿਹੜੀ ਫਰਾਈ ਮਾਰਨੀ, ਤਲ ਕੇ ਪਕਾਉਣਾ ਜਾਂ ਉਬਾਲ ਕੇ ਪਕਾਉਣਾ, ਉਹਦਾ ਮਜ਼ਾ ਨਹੀਂ ਹੁੰਦਾ ਹੈਗਾ। ਐਵੇਂ ਸਖਤ ਜਿਹਾ ਚੀੜਾ ਜਿਹਾ ਰਹਿੰਦਾ ਵਾ ਤੇ ਉੱਤੇ ਉੱਤੇ ਮਸਾਲਾ ਲੱਗਿਆ ਰਹਿੰਦਾ ਵਾ, ਵਿੱਚ ਮਸਾਲਾ ਨਹੀਂ ਜਾਂਦਾ ਹੈਗਾ ਜੀ। ਦੂਸਰਾ ਰਾਜਾ ਸਾਹਿਬ ਅੱਜ ਕੱਲ੍ਹ ਸਰਦੀਆਂ ਦਾ ਮੌਸਮ ਆ, ਦੋਸਤ ਭਰਾ ਜਿਹੜਾ ਉਹ ਮੱਛੀ ਨੂੰ ਬੜਾ ਲਾਈਕ ਕਰਨ ਦੇ। ਹਾਏ 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 ਸੁਭਾਨ ਅੱਲਾਹ। ਬਾਈ ਆਕਬ ਸਾਹਿਬ ਤੁਸੀਂ ਬਹੁਤ ਚੰਗੀ ਗੱਲ ਕੀਤੀ। ਤੇ ਮੱਛੀ ਨੂੰ ਦੇਸੀ ਮਸਾਲਾ ਲਾਉਣਾ ਚਾਹੀਦਾ, ਜ਼ੀਰਾ, ਸੁੱਕਾ ਧਨੀਆ, ਕਾਲੀਆਂ ਮਿਰਚਾਂ। ਠੀਕ ਹੈ ਜੀ। ਮੈਨੂੰ ਤਾਂ ਹੁਣ ਖਬਰ ਆ ਕਿ ਵੀ ਸਰੋਂ ਦੇ ਤੇਲ ਦੇ ਵਿੱਚ ਵੀ ਮੱਛੀ ਤਲ ਰਹੇ। ਜਿਹੜਾ ਸਰੋਂ ਤੇਲ ਦੇ ਵਿੱਚ ਮਜ਼ਾ ਆਉਂਦਾ ਨਾ, ਘਿਓ ਦੇ ਵਿੱਚ ਮਜ਼ਾ ਨਹੀਂ ਹੁੰਦਾ। ਕਿਆ ਬਾਤ। ਹਾਂਜੀ ਵੇਖੋ ਨਾ, ਸਭ ਤੋਂ ਪਹਿਲਾਂ ਤੇ ਅਦਰਕ, ਲਸਣ, ਠੀਕ ਹੈ ਜੀ, ਤੇ ਸਿਰਕਾ ਨੂੰ ਲਾ ਕੇ ਧੋ ਕੇ ਬਣਾ ਕੇ ਅੱਛੀ ਤਰੀਕੇ ਤਰ੍ਹਾਂ ਧੋ ਕੇ ਬਣਾ ਕੇ ਕੱਢ ਕੇ ਬਾਹਰ ਟੱਪ ਦੇ ਵਿੱਚ ਉਹਦੇ ਸਿਰਕਾ ਪਾਓ, ਅਦਰਕ ਕੁੱਟ ਕੇ ਪਾਓ, ਲਸਣ ਕੁੱਟ ਕੇ ਪਾਓ, ਹਲਕਾ ਜਿਹਾ ਨਮਕ ਲਾਓ, ਬਿਲਕੁਲ ਹਲਕਾ ਜਿਹਾ ਨਮਕ। ਉਹਨੂੰ ਪਿਆ ਰਹਿਣ ਦਿਓ, ਕਮ ਸੋ ਕਮ ਕੋਈ ਅੱਧਾ ਘੰਟਾ ਪੌਣਾ ਘੰਟਾ ਪਿਆ ਰਹੇ। ਹਾਂਜੀ ਜਿਹੜਾ ਰਚ ਜਾਵੇ। ਹਾਂਜੀ ਵਿੱਚ ਸਿਰਕਾ ਵਿੱਚ ਜਾਵੇ, ਉਹਦੀ ਸਮੈਲ ਖਤਮ ਹੋਵੇ। ਉਸ ਤੋਂ ਬਾਅਦ ਉਹਨੂੰ ਕੱਪੜਾ ਵਿਛਾ ਕੇ ਚਾਰਪਾਈ ਤੇ ਮੰਜੀ ਦੇ ਉੱਤੇ ਉਹਦੇ ਉੱਤੇ ਕੱਢ ਦੇਵੋ। ਕੱਢ ਕੇ ਉਹਨੂੰ ਘੰਟਾ ਦੋ ਪਿਆ ਰਹਿਣ ਦਿਓ। ਉਸ ਤੋਂ ਬਾਅਦ ਖੁਸ਼ਕ ਹੋ ਜਾਵੇ, ਵੇਸਣ ਲਾਓ, ਮੈਦਾ ਲਾਓ, ਕਾਰਨਫਲਾਵਰ ਲਾਓ, ਆਂਡਾ ਲਾਓ, ਜਵੈਣ ਲਾਓ, ਜ਼ੀਰਾ ਲਾਓ, ਸੁੱਕਾ ਲਾ ਕੇ ਸੋਹਣੀ ਤਰ੍ਹਾਂ ਮੀਟ ਕਰੋ। ਉਸ ਤੋਂ ਬਾਅਦ ਉਹਨੂੰ ਤੁਸੀਂ ਫਰਾਈ ਮਾਰੋ ਹਾਫ। ਉਸ ਤੋਂ ਬਾਅਦ ਫਰਾਈ ਹਾਫ ਮਾਰ ਕੇ ਜਦੋਂ ਤੁਸੀਂ ਖਾਣਾ ਸਰਵ ਕਰਨਾ, ਉਹਦੀ ਫੁੱਲ ਫਰਾਈ ਮਾਰ ਕੇ ਤੁਸੀਂ ਖਾਣਾ ਯੂਜ਼ ਕਰੋ। ਅਲਹਮਦੁਲਿਲਾ ਬੜਾ ਮਜ਼ਾ ਆਏਗਾ, ਬੜਾ ਟੇਸਟ ਆਏਗਾ। ਕਿ ਜਿਹੜੀ ਮੱਛੀ ਦੇ ਵਿੱਚ ਚਕੈਨ ਰਹਿ ਜਾਣੀ, ਕਚੈਨ ਰਹਿ ਜਾਣੀ, ਪਾਣੀ ਜਿਹਾ ਰਹਿ ਜਾਣਾ, ਉਹ ਮੱਛੀ ਨਹੀਂ ਹੁੰਦੀ। ਹਾਂਜੀ ਹਾਂਜੀ। ਖੁਸ਼ਕ ਹੋਵੇ, ਅੰਦਰ ਖਰੋੜ ਤਰ੍ਹਾਂ ਖੁਸ਼ਕ ਹੋਵੇ ਉਹ ਮੱਛੀ। ਬਿਲਕੁਲ। ਨਾਲ ਮਸਾਲਾ ਵੀ ਆਵੇ, ਮਸਾਲਾ ਵੀ ਨਾਲ ਲੱਗਾ ਹੋਵੇ। ਨਾਰਮਲ ਬਹੁਤਾ ਮਸਾਲਾ ਵੀ ਨਹੀਂ ਚਾੜਨਾ ਚਾਹੀਦਾ, ਦਰਮਿਆਨਾ ਜਿਹਾ ਮਸਾਲਾ ਹੋਵੇ ਬਸ, ਨਾਰਮਲ। ਅਲਹਮਦੁਲਿਲਾ ਪਾਕ ਆਪਣੀ ਰਹਿਮਤ ਕਰੇ। ਤੇ ਇਨਸ਼ਾਅੱਲਾ ਜਿਹੜਾ ਹੁਣ ਸਾਡਾ ਮੁੜ ਕੇ ਇੰਟਰਵਿਊ ਹੋਏਗਾ, ਲੇਕਿਨ ਉਹਦੇ ਵਿੱਚ ਦੱਸਿਆ ਜਾਏਗਾ ਪ੍ਰੈਕਟੀਕਲ ਕਿ ਅਸੀਂ ਫਲਾਣੀ ਸ਼ੈ ਬਣਾ ਰਹੇ ਹਾਂ, ਫਲਾਣੀ ਸ਼ੈ ਬਣਾ ਰਹੇ ਹਾਂ। ਲੇਕਿਨ ਅਸੀਂ ਪਕੌੜਾ ਬਣਾ ਰਹੇ ਹਾਂ, ਪਕੌੜੇ ਦੀ ਰੈਸਪੀ ਦੱਸਾਂਗੇ। ਬਿਲਕੁਲ ਜੀ। ਜੇ ਅਗਰ ਅਸੀਂ ਲਵੇ ਸ਼ੀਰੀ ਬਣਾਏ, ਲਵੇ ਸ਼ੀਰੀ ਦੀ ਦੱਸਾਂਗੇ। ਜੇ ਅਸੀਂ ਫਰੂਟ ਰੈਫਲ ਬਣਾ ਰਹੇ, ਫਰੂਟ ਰੈਫਲ ਦਾ ਦੱਸਾਂਗੇ। ਜੇ ਅਸੀਂ ਖੀਰ ਬਣਾ ਰਹੇ, ਖੀਰ ਦਾ ਦੱਸਾਂਗੇ। ਜੇ ਫਿਰਨੀ ਦਾ ਬਣਾ ਰਹੇ, ਫਿਰਨੀ ਦਾ ਦੱਸਾਂਗੇ। ਜੇ ਅਸੀਂ ਕਸਟਰਡ ਬਣਾ ਰਹੇ ਹਾਂ, ਮਤਲਬ ਜਿਹੜੀ ਚੀਜ਼ ਵੀ ਅਸੀਂ ਬਣਾਵਾਂਗੇ ਅਸੀਂ ਦੱਸਾਂਗੇ ਬੰਦਿਆਂ ਨੂੰ। ਹਾਂਜੀ ਵੀਡੀਓ ਦੀ ਸ਼ੋਅ ਦੱਸਾਂਗੇ, ਵੀਡੀਓ ਦੇ ਵਿੱਚ ਦਿਖਾਵਾਂਗੇ ਪ੍ਰੈਕਟੀਕਲ ਵੀ ਐਵੇਂ ਅਸੀਂ ਕੰਮ ਕਰੀਦਾ। ਹਾਂਜੀ ਤੇ ਲੇਕਿਨ ਹਾਂ ਸੋਹਣੀਆਂ ਚੀਜ਼ਾਂ ਪਾਵਾਂਗੇ ਜਿਹਦੇ ਵਿੱਚ ਫਰੂਟ ਹੋ ਗਿਆ, ਫਰੂਟ ਹੋ ਗਿਆ, ਯਾਨੀ ਕਿ ਕਸਟਰਡ ਦੇ ਵਿੱਚ ਸੇਬ ਹੋ ਗਿਆ, ਕੇਲਾ ਹੋ ਗਿਆ, ਕਰੀਮ ਫਰੈਸ਼ ਹੋ ਗਈ ਦੁੱਧ ਵਾਲੀ, ਡੇਅਰੀ ਤੋਂ ਲਿਆ ਕੇ ਪਾਵਾਂਗੇ। ਉਹਦੇ ਨਾਲ ਫਿਰ ਮਿਕਸ ਫਰੂਟ ਪਾਵਾਂਗੇ, ਫਿਰ ਬਦਾਮ ਹੋਏਗਾ, ਫਿਰ ਪਿਸਤਾ ਹੋਏਗਾ। ਉਸ ਤੋਂ ਬਾਅਦ ਸੋਹਣੀ ਤਰ੍ਹਾਂ ਨੂੰ ਅਸੀਂ ਉਹਨੂੰ ਹੱਲ ਕਰਕੇ ਜਦੋਂ ਮਹਿਮਾਨ, ਸੋਹਣਾ ਜਿਹਾ ਟੇਸਟ, ਸੋਹਣਾ ਜਿਹਾ ਕਲਰ ਵੀ ਹੋਏਗਾ, ਅੱਛਾ ਆਏਗਾ, ਮਜ਼ਾ ਆਏਗਾ ਇਨਸ਼ਾਅੱਲਾ। ਇਨਸ਼ਾਅੱਲਾ ਜੀ ਇਨਸ਼ਾਅੱਲਾ। ਇਸ ਦੇ ਨਾਲ ਹੀ ਅਸੀਂ ਅੱਜ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਆ ਵੀਡੀਓ ਅੱਛੀ ਲੱਗੇਗੀ। ਆ ਇੰਟਰਵਿਊ ਜਿਹੜਾ ਰਾਜਾ ਸਾਹਿਬ ਨਾਲ ਅਸੀਂ ਕੀਤਾ, ਗੱਲਾਂ ਬਾਤਾਂ ਕੀਤੀਆਂ ਸਾਂਝੀਆਂ, ਆ ਤੁਹਾਨੂੰ ਅੱਛੀਆਂ ਲੱਗੀਆਂ ਹੋਣਗੀਆਂ। ਤੇ ਮੀਆਂ ਸਾਹਿਬ ਦਾ ਇੱਕ ਸ਼ੇਰ ਆ, ਲੈ ਹੋ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਬਿਲਕੁਲ ਜੀ, ਮਾਸ਼ਾਅੱਲਾ।